ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 14 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੋਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਤਾਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਛਪਾਲ ਕੌਰ ਜੋਹਲ ਐਂਟੀਲੀਓਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ ਕਲੋਬਿਸ, ਜੋਗਾ ਸਿੰਘ ਪੁਰੇਵਾਲ ਔਰੇਂਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ ਸਰੋਤਿਓ, ਇਸ ਤੋਂ ਤੁਹਾਨੂੰ ਪਤਾ ਹੀ ਆ ਕਿ ਸਾਡਾ ਜਿਹੜਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਹੁੰਦਾ, ਤੁਸੀਂ ਪੰਜਾਬੀ ਰੇਡੀਓ USA ਦੇ 15 ਦੇ 15 AM ਤੇ FM ਰੇਡੀਓ ਸਟੇਸ਼ਨਸ, ਬੇਕਰਸਫੀਲਡ, ਮੋਡੈਸਟੋ, ਸਟਾਕਟਨ, ਫ੍ਰਿਜ਼ਨੋ, ਸੈਕਰਾਮੈਂਟੋ, ਯੂਬਾ ਸਿਟੀ, ਬੇ ਏਰੀਆ, ਇਹਨਾਂ ਸਾਰੇ ਏਰੀਆਜ਼ ਦੇ ਵਿੱਚ AM ਤੇ FM ਸਟੇਸ਼ਨਸ ਦੇ ਉੱਤੇ ਸੁਣ ਸਕਦੇ ਹੋ। ਬਾਕੀ ਜਿਹੜਾ ਸਾਡਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਹੁੰਦਾ, ਇਹਦੇ ਵਿੱਚ ਕੈਲੀਫੋਰਨੀਆ 'ਚ ਕੀ ਕੁਝ ਵਾਪਰਿਆ ਅੱਜ ਦੇ ਦਿਨ, ਉਹ ਤੁਹਾਡੇ ਨਾਲ ਸਾਂਝਾ ਕਰਦੇ, ਪਲੱਸ ਜਿਹੜਾ ਅਸੀਂ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਖਬਰਾਂ ਕਰਦੇ ਹਾਂ ਸਵੇਰ ਦੇ 9 ਤੋਂ 10 ਸਮੇਂ ਦੇ ਦੌਰਾਨ, ਤੇ ਉਸ ਤੋਂ ਲੈ ਕੇ ਹੁਣ ਤੱਕ ਕੋਈ ਅਪਡੇਟ ਹੋਈ ਹੈਗੀ ਆ ਵਰਲਡ ਲੈਵਲ ਦੇ ਉੱਤੇ ਜਾਂ USA ਲੈਵਲ ਦੇ ਉੱਤੇ, ਉਹ ਖਬਰ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅੱਜ ਦੀ ਜਿਹੜੀ ਮੇਨ ਖਬਰ ਇਹ ਆ ਵੀ ਪੰਜਾਬੀ ਆਪਣਾ ਡਰਾਈਵਰ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਇੱਕ ਜਸ਼ਨਪ੍ਰੀਤ ਸਿੰਘ ਸੀ, ਜਿਸ ਦਾ ਪਿਛਲੇ ਸਾਲ ਐਕਸੀਡੈਂਟ ਹੋਇਆ ਸੀ, ਤੇ ਉਹਨੂੰ 5 ਸਾਲਾਂ ਦੀ ਜਿਹੜੀ ਸਜ਼ਾ ਆ ਸੁਣਾਈ ਗਈ ਆ, ਕਿਉਂਕਿ ਉਸਨੇ ਗਿਲਟੀ ਪਲੀਅਰ ਕਰ ਲਿਆ। ਸੋ ਉਹ ਆਪਾਂ ਡਿਟੇਲ ਦੇ ਵਿੱਚ ਤੁਹਾਡੇ ਨਾਲ ਬਾਅਦ ਦੇ ਵਿੱਚ ਖਬਰ ਸਾਂਝੀ ਕਰਦੇ ਹਾਂ। ਉਸ ਤੋਂ ਪਹਿਲਾਂ ਕੁਝ ਕੁ ਖਬਰਾਂ ਹੋਰ ਸਾਂਝੀਆਂ ਕਰਦੇ ਜਾਈਏ। ਤੇ ਅੱਜ US ਹਾਊਸ ਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਬੈਕ ਬਿੱਲ, ਜਿਹੜਾ ਡੇ ਲਾਈਟ ਸੇਵਿੰਗ ਆ, ਪਰਮਾਨੈਂਟ ਬਣਾਉਣ ਦੇ ਲਈ ਉਹ ਪਾਸ ਕਰ ਦਿੱਤਾ ਹੈਗਾ ਆ। ਕਾਂਗਰਸ ਦੇ ਵਿੱਚ ਜੋ ਡੇ ਲਾਈਟ ਸੇਵਿੰਗ ਟਾਈਮ ਆ, ਉਹ ਪਰਮਾਨੈਂਟ ਪਾਸ ਕਰ ਦਿੱਤਾ ਗਿਆ। 308 ਜਣਿਆਂ ਨੇ ਹੱਕ ਦੇ ਵਿੱਚ ਵੋਟ ਪਾਈ, 117 ਜਣਿਆਂ ਨੇ ਅਗੇਂਸਟ ਪਾਈ। ਤੁਹਾਨੂੰ ਪਤਾ ਹੀ ਆ, ਸਾਲ ਦੇ ਵਿੱਚ 2 ਵਾਰੀ ਟਾਈਮ ਚੇਂਜ ਹੁੰਦਾ ਹੈ ਕੈਲੀਫੋਰਨੀਆ ਦੇ ਵਿੱਚ। ਨਵੰਬਰ ਮਹੀਨੇ 'ਚ 1 ਵਾਰੀ ਪਹਿਲਾਂ ਹੁੰਦਾ ਹੈ, 1 ਘੰਟਾ ਕਦੇ ਪਿੱਛੇ ਜਾਂ ਅੱਗੇ ਕਰਨਾ ਪੈਂਦਾ ਹੈ। ਹੁਣ ਇਹ ਪਰਮਾਨੈਂਟ ਹੀ ਟਾਈਮ ਰਹੂਗਾ। ਸੋ ਇਹ ਬਿੱਲ ਹੁਣ ਕਾਂਗਰਸ 'ਚ ਹੋ ਗਿਆ। ਇਸ ਤੋਂ ਅੱਗੇ ਹੁਣ ਦੇਖੋ ਵੀ ਪ੍ਰੈਜ਼ੀਡੈਂਟ ਟਰੰਪ ਦੇ ਕੋਲ ਕਦੋਂ ਇਹ ਬਿੱਲ ਜਾਂਦਾ ਹੈ, ਪਰ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਹੁਣੀ ਇਸ ਬਿੱਲ ਦੀ ਸਪੋਰਟ ਕਰ ਰਹੇ ਹੈਗੇ ਆ, ਸੋ ਹੋਪਫੁਲੀ ਇਹ ਜਿਹੜਾ ਬਿੱਲ ਆ ਉਹ ਪ੍ਰੈਜ਼ੀਡੈਂਟ ਟਰੰਪ ਹੁਣੀ ਸਾਈਨ ਕਰਕੇ ਪਾਸ ਹੋ ਕੇ ਇਹ ਲਾਗੂ ਹੋ ਜਾਊਗਾ। ਜੀ ਬਿਲਕੁਲ। ਤੇ ਇਸ ਮਾਮਲੇ ਦੀ ਜਿੱਥੋਂ ਤੁਸੀਂ ਸ਼ੁਰੂਆਤ ਕੀਤੀ ਸੀ ਪ੍ਰੋਗਰਾਮ ਦੀ, ਇਸ ਮਾਮਲੇ ਦੇ ਵਿੱਚ ਹੁਣ ਕਈ ਹੋਰ ਵੀ ਜਿਹੜੀਆਂ ਜਾਣਕਾਰੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ। ਦੱਖਣੀ ਕੈਲੀਫੋਰਨੀਆ ਦੇ ਭਿਆਨਕ ਹਾਦਸੇ ਮਾਮਲੇ ਦੇ ਵਿੱਚ ਕਹਿੰਦੇ ਵੀ ਜਿਹੜਾ ਟਰੱਕ ਡਰਾਈਵਰ ਹੈ ਜਸ਼ਨਪ੍ਰੀਤ ਸਿੰਘ, ਇਸ ਮਾਮਲੇ ਦੇ ਵਿੱਚ ਉਸਨੇ ਜਿਹੜਾ ਗਿਲਟੀ ਪਲੀ ਕੀਤਾ ਸੀ, ਆਪਣਾ ਜਿਹੜਾ ਗੁਨਾਹ ਕਬੂਲ ਕੀਤਾ ਸੀ, ਤੇ ਹੁਣ ਉਸ ਨੂੰ ਜਿਹੜਾ 5 ਸਾਲ ਤੋਂ ਵੀ ਜਿਹੜੀ ਘੱਟ ਦੀ ਸਜ਼ਾ ਉਹ ਸੁਣਾਈ ਗਈ ਆ। 3 ਸਾਲਾਂ ਦੀ ਜਿਹੜੀ ਆ ਉਹਨੂੰ ਸਜ਼ਾ ਸੁਣਾਈ ਗਈ ਆ। ਇਹ ਜਿਹੜਾ ਹਾਦਸਾ ਸੀਗਾ, ਇਹਦੇ ਵਿੱਚ 3 ਜਣਿਆਂ ਦੀ ਜਾਨ ਚਲੀ ਗਈ ਸੀ। ਯੂ ਟਰਨ ਮਾਰਨ ਦਾ ਇੱਕ ਜਿਹੜਾ ਮਾਮਲਾ ਸੀਗਾ, ਆਪਾਂ ਨੂੰ ਪਤਾ ਹੀ। ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਬਹੁਤ ਵੱਡੀ ਡਿਬੇਟ ਬਣ ਗਈ ਸੀ। ਹਾਲਾਂਕਿ ਇਹ ਆਪਾਂ ਨੂੰ ਇਹ ਕਹਿਣਾ ਪਊਗਾ ਕਿ ਹਾਦਸੇ ਹੋਰਨਾਂ ਅਮੂਲ ਦੇ ਲੋਕਾਂ ਵੱਲੋਂ ਵੀ ਜਿਹੜਾ ਹਾਦਸੇ ਕੀਤੇ ਜਾਂਦੇ ਨੇ ਜਾਂ ਹਾਦਸੇ ਵਾਪਰ ਜਾਂਦੇ ਨੇ, ਚਲੋ ਜਾਣਬੁੱਝ ਕੇ ਤਾਂ ਕੋਈ ਵੀ ਨਹੀਂ ਕਰਦਾ, ਪਰ ਇਸ ਮਾਮਲੇ ਨੇ, ਕਿਉਂਕਿ ਉਹ ਇਮੀਗ੍ਰੈਂਟ ਸੀਗਾ ਤੇ ਉਸ ਟਾਈਮ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਦੇਸ਼ ਦੇ ਵਿੱਚ ਸਖਤਾਈ ਸੀਗੀ। ਮੈਜੋਰਟੀ ਜਿਹੜੀ ਇੱਥੋਂ ਦਾ ਸੈਂਟੀਮੈਂਟ ਆ ਉਹ ਇਮੀਗ੍ਰੈਂਟ ਲੋਕਾਂ ਦੇ ਵਿਰੁੱਧ ਸੀਗਾ। ਇਹਦੇ ਕਰਕੇ ਥੋੜੀ ਜਿਹੀ ਫਿਰ ਫੈਡਰਲ ਸਰਕਾਰ ਵੀ ਆ, ਉਹਨੇ ਸਿਆਸੀ ਤੌਰ ਤੇ ਇਸ ਘਟਨਾ ਦਾ ਲਾਹਾ ਲਿਆ ਸੀਗਾ।
ਅਕਤੂਬਰ 2025 ਦੀ ਗੱਲ ਆ। ਓਨਟਾਰੀਓ ਦਾ ਫਰੀਵੇ 10 ਆ, ਉਹਦੇ ਤੇ ਜਿਹੜਾ ਉਹ 7 ਹੋਰ ਵਾਹਨਾਂ ਨੂੰ ਵੀ ਜਿਹੜਾ ਉਹ ਟੱਕਰ ਮਾਰਨ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਸੀਗਾ ਤੇ ਇਹਨੇ ਗੁਨਾਹ ਕਬੂਲ ਕਰ ਲਿਆ ਸੀਗਾ। ਉਸ ਨੂੰ ਵੱਧ ਤੋਂ ਵੱਧ ਇਸ ਮਾਮਲੇ ਦੇ ਵਿੱਚ 10 ਸਾਲਾਂ ਦੀ ਸਜ਼ਾ ਜਿਹੜੀ ਉਹ ਹੋ ਸਕਦੀ ਸੀਗੀ, ਪਰ ਹੁਣ ਉਸ ਨੂੰ 4 ਸਾਲ ਤੇ 8 ਮਹੀਨੇ ਦੀ ਸਜ਼ਾ ਸੁਣਾਈ ਗਈ ਆ। ਸਰਕਾਰੀ ਵਕੀਲਾਂ ਦੇ ਦੱਸਣ ਦੇ ਮੁਤਾਬਕ ਉਹਨੇ ਜਿਹੜਾ ਆਪਣਾ ਬਿਆਨ ਬਦਲ ਕੇ ਬੇਗੁਨਾਹ ਤੋਂ ਗੁਨਾਹਗਾਰ ਕਬੂਲ ਕਰ ਲਿਆ ਸੀਗਾ ਤੇ ਅਕਤੂਬਰ ਦੇ ਵਿੱਚ ਉਹਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਅਮਰੀਕੀ ਇਮੀਗ੍ਰੇਸ਼ਨ ਜਿਹੜਾ ਉਹ ਕਸਟਮ ਇਨਫੋਰਸਮੈਂਟ ਉਹਦੇ ਖਿਲਾਫ ਡਿਟੇਨਰ ਜਿਹੜਾ ਜਾਰੀ ਕਰਦੀ ਆ। ਕੈਲੀਫੋਰਨੀਆ ਦੇ ਡੀਐਮਵੀ ਨੇ ਪੁਸ਼ਟੀ ਵੀ ਕੀਤੀ ਹੈ ਵੀ ਸਿੰਘ ਦੇ ਕੋਲ ਕੈਲੀਫੋਰਨੀਆ ਦਾ ਜਿਹੜਾ ਲਾਇਸੈਂਸ ਸੀਗਾ, ਕਮਰਸ਼ੀਅਲ ਡਰਾਈਵਿੰਗ ਲਾਇਸੈਂਸ, ਤੇ ਹਾਦਸੇ ਦੇ ਚਸ਼ਮਦੀਦਾਂ ਨੇ ਬਿਆਨ ਦਿੱਤਾ ਇਸ ਮਾਮਲੇ ਦੇ ਵਿੱਚ ਤੇ ਉਹ ਵੀ ਜਿਹੜਾ ਬਿਆਨ ਆ ਉਹ ਇਸ ਮਾਮਲੇ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਕਿ ਇੱਕ ਅਦਾਲਤੀ ਸੁਣਵਾਈ ਦੇ ਵਿੱਚ ਜ਼ਿਲ੍ਹਾ ਦੇ ਵਿੱਚ ਇੱਕ ਵੱਡੀ ਕੜੀ ਸਾਬਤ ਹੋਇਆ। ਜੇਸਨ ਕਿਲ ਮਿਲਾਟ ਜਿਹੜਾ ਉਹਨੇ ਕਿਹਾ ਵੀ ਜਦੋਂ ਇਹਦੇ ਟਰੱਕ ਵੱਲ ਇੱਕ ਰੁਕਿਆ ਹੋਇਆ ਸੀਗਾ ਜਿਹੜਾ ਯੂ ਟਰਨ ਦੇ ਲਈ, ਉਹਦੇ ਵਿੱਚ ਕਾਰਵਾਈ ਦੇ ਤੇ ਬਹੁਤ ਵੱਡਾ ਜਿਹੜਾ ਧਮਾਕਾ ਉਹ ਹੋ ਗਿਆ ਸੀਗਾ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਕਿਹਾ ਸੀਗਾ ਵੀ ਸਿੰਘ ਦਾ ਟਰੱਕ ਬਿਨਾਂ ਬ੍ਰੇਕ ਲਗਾਏ ਇਹਨਾਂ ਵਾਹਨਾਂ ਦੇ ਨਾਲ ਟਕਰਾ ਗਿਆ ਸੀਗਾ, ਜਿਸ ਤੋਂ ਬਾਅਦ ਇਹ ਜਿਹੜਾ ਜਿਸ ਤੋਂ ਬਾਅਦ ਇਹ ਘਾਤਕ ਹਾਦਸਾ ਵਾਪਰਿਆ ਜਿਹਦੇ ਉੱਤੇ ਬਹੁਤ ਵੱਡਾ ਸਿਆਸੀ ਜਿਹੜਾ ਵਿਵਾਦ ਆ ਉਹ ਖੜਾ ਹੋਇਆ। ਇਸ ਤੋਂ ਬਾਅਦ ਆਪਾਂ ਦੇਖਿਆ ਕਿ ਉਸਦੇ ਮਾਪਿਆਂ ਨੂੰ ਤਰ੍ਹਾਂ ਦੀਆਂ ਗਲਤ ਜਾਣਕਾਰੀਆਂ ਦੇ ਨਾਲ ਪਰੇਸ਼ਾਨ ਵੀ ਕੀਤਾ ਗਿਆ। ਕਈ ਚੀਜ਼ਾਂ ਵਾਪਰ ਜਾਂਦੀਆਂ ਨੇ, ਕਈ ਵਾਰੀ ਆਪਾਂ ਨੂੰ ਪਤਾ ਚੀਜ਼ਾਂ ਹੱਥ ਵੱਸ ਵੀ ਨਹੀਂ ਹੁੰਦੀਆਂ। ਚਲੋ ਯੂ ਟਰਨ ਉਹਨੂੰ ਨਹੀਂ ਮਾਰਨਾ ਚਾਹੀਦਾ ਸੀਗਾ, ਜਿੱਥੇ ਉਹਨੇ ਯੂ ਟਰਨ ਮਾਰਿਆ ਉੱਥੇ ਯੂ ਟਰਨ ਅਲਾਓ ਨਹੀਂ ਸੀਗਾ, ਪਰ ਮਾਰਿਆ ਉਹਨੇ। ਉਸ ਤੋਂ ਬਾਅਦ ਹਾਦਸਾ ਵਾਪਰਿਆ। ਮੰਦਭਾਗੀ ਗੱਲ ਹੈ ਕਿ 3 ਬੰਦਿਆਂ ਦੀ ਜਾਨ ਚਲੀ ਗਈ। ਉਹਦੇ ਜਿਹੜੇ ਮਾਪੇ ਨੇ ਉੱਥੇ ਪੰਜਾਬ ਦੇ ਵਿੱਚ, ਉਹਦੀ ਮਾਤਾ ਨੇ ਕਾਫੀ ਬਜ਼ੁਰਗ ਨੇ, ਤਾਂ ਉਹਨਾਂ ਨੂੰ ਐਵੇਂ ਗਲਤ ਜਾਣਕਾਰੀਆਂ ਦੇ ਕੇ ਇੱਥੇ ਮੇਰੇ ਵਰਗੇ ਕੱਚ ਘੱਟ ਲੋਕ ਜਿਨ੍ਹਾਂ ਨੂੰ ਬਹੁਤ ਘੱਟ ਜਾਣਕਾਰੀ ਆ ਅਮਰੀਕੀ ਕਾਨੂੰਨਾਂ ਦੀ, ਉਹਨਾਂ ਨੇ ਉੱਥੇ ਕਹਿਦਾ ਜੀ ਉਹ ਤਾਂ ਸਾਰੀ ਉਮਰ ਨਹੀਂ ਜੇਲ੍ਹ ਚੋਂ ਬਾਹਰ ਆਉਂਦਾ, ਉਹ ਤਾਂ ਇਹ ਹੈ ਫਲਾਂ। ਗਲਤ ਜਾਣਕਾਰੀਆਂ ਤੋਂ ਗੁਰੇਜ਼ ਸਾਨੂੰ ਕਰਨਾ ਚਾਹੀਦਾ। ਮਾੜੀ ਗੱਲ ਹੈ ਕਿ ਇਸ ਹਾਦਸੇ ਦੇ ਵਿੱਚ 3 ਲੋਕਾਂ ਦੀ ਮੌਤ ਹੋਈ ਆ, ਨਹੀਂ ਸੀ ਹੋਣੀ ਚਾਹੀਦੀ। ਕਿਸੇ ਵੀ ਤਰੀਕੇ ਨਾਲ ਮਾਸੂਮਾਂ ਦੀ ਜਾਨ ਨਹੀਂ ਜਾਣੀ ਚਾਹੀਦੀ, ਬੇਗੁਨਾਹ ਲੋਕਾਂ ਦੀ ਜਾਨ ਨਹੀਂ ਜਾਣੀ ਚਾਹੀਦੀ। ਤੇ ਹੁਣ ਇਸ ਮਾਮਲੇ ਦੇ ਵਿੱਚ ਜਿਸ ਨੇ ਵਰਲਡ ਵਾਈਡ ਕਹਿ ਲਓ ਜਾਂ ਘੱਟੋ ਘੱਟ ਅਮਰੀਕਾ ਦੇ ਵਿੱਚ ਤਾਂ ਪੂਰੇ ਅਮਰੀਕਾ ਭਰ ਦੇ ਵਿੱਚ ਇੱਕ ਨਵੀਂ ਬਹਿਸ ਛੇੜੀ ਸੀ, ਉਸ ਮਾਮਲੇ ਦੇ ਵਿੱਚ ਅੱਜ ਜਿਹੜਾ ਉਹ ਫੈਸਲਾ ਆਇਆ। ਇਸ ਦੇ ਵਿੱਚ 3 ਸਾਲ ਉਹਨੂੰ ਜਿਹੜੇ ਜੇਲ੍ਹ ਦੇ ਵਿੱਚ ਹੋਰ ਉਹ ਗੁਜ਼ਾਰਨੇ ਪੈਣਗੇ। ਇਸ ਦੇ ਮਾਮਲੇ ਦੇ ਵਿੱਚ ਜਸ਼ਨਪ੍ਰੀਤ ਸਿੰਘ ਨੇ ਜਿਹੜਾ ਆਪਣਾ ਗੁਨਾਹ ਕਬੂਲ ਕੀਤਾ ਸੀ। ਜੀ ਬਿਲਕੁਲ। ਇਹ ਜਿਹੜਾ ਐਕਸੀਡੈਂਟ ਹੈ ਜਸ਼ਨਪ੍ਰੀਤ ਦਾ, ਇਹ ਹਾਈਵੇ ਜਿਹੜਾ ਫ੍ਰੀ 10 ਓਨਟਾਰੀਓ ਦੇ ਵਿੱਚ ਉੱਥੇ ਹੋਇਆ ਸੀਗਾ ਅਕਤੂਬਰ 2025 ਦੇ ਵਿੱਚ। ਸੋ ਪਹਿਲਾਂ ਮੀਡੀਆ ਨੇ ਬਹੁਤ ਗਲਤ ਖਬਰ ਫੈਲਾਈ ਸੀ ਵੀ ਜੀ ਉਹ ਡਰੰਕ ਡਰਾਈਵਿੰਗ ਸੀ, DUI ਆ, ਪਰ ਬਾਅਦ ਦੇ ਵਿੱਚ ਟੌਕਸੀਕੋਲੋਜੀ ਜਿਹੜੀਆਂ ਟੈਸਟ ਆਏ, ਰਿਪੋਰਟਸ ਆਈਆਂ, ਉਹਦੇ ਵਿੱਚ ਉਹ ਕਿਸੇ ਤਰ੍ਹਾਂ ਦੀ ਵੀ ਡਰੱਗ ਜਾਂ ਅਲਕੋਹਲ ਉਹਦੇ ਜਿਹੜੀ ਨਹੀਂ ਪਾਈ ਗਈ ਸੀ। ਹੁਣ ਉਹਨੇ ਗਿਲਟੀ ਪਲੀਅਰ ਕਰ ਲਿਆ ਵੀ ਹਾਂ ਮੇਰੇ ਜਿਹੜਾ ਟਰੱਕ ਰੁਕ ਨਹੀਂ ਸਕਿਆ ਤੇ ਉਹਦੇ ਕਰਕੇ ਐਕਸੀਡੈਂਟ ਹੋਇਆ ਤੇ ਹੁਣ 5 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ। ਫੈਡਰਲ ਗਵਰਨਮੈਂਟ ਇਹ ਕਹਿ ਰਹੀ ਸੀ ਵੀ ਇਲੀਗਲ ਆ ਉਹਦੇ ਕੋਲ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਕਿੱਦਾਂ ਆ ਗਿਆ, ਪਰ ਸਟੇਟ ਜਿਹੜੀ ਆ ਕੈਲੀਫੋਰਨੀਆ ਸਟੇਟ DMV ਕਹਿ ਰਹੀ ਸੀ ਉਹਦੇ ਕੋਲ ਵਰਕ ਪਰਮਿਟ ਆ ਤੇ ਈਵਨ ਉਹਦੇ ਕੋਲ ਜਿਹੜੀ ID ਆ, ਰੀਅਲ ID ਆ, ਕਿਉਂਕਿ ਤੁਹਾਡੇ ਰੂਲ ਦੇ ਮੁਤਾਬਕ ਹੀ ਜਿਹੜੀ ID ਦਿੱਤੀ ਗਈ ਸੀਗੀ। ਸੋ ਇਹ ਕੇਸ ਜਿਹੜਾ ਸੈਟਲ ਹੋਇਆ ਹੈਗਾ ਜੀ। ਅਗਲੀ ਖਬਰ ਵੱਲ ਚੱਲੀਏ। ਲਿੰਡਸੀ ਗ੍ਰੈਹਮ ਜਿਹੜੇ ਸੈਨੇਟਰ ਆ, ਉਹਨਾਂ ਦੀ ਪਿਛਲੇ ਵੀਕਐਂਡ ਦੇ ਦੌਰਾਨ ਮੌਤ ਹੋ ਗਈ ਸੀ। ਹੁਣ ਉਹਨਾਂ ਦੀ ਜਗ੍ਹਾ ਤੇ ਉਹਨਾਂ ਦੀ ਹੀ ਭੈਣ ਡਾਰਲਿਨ ਗ੍ਰੈਹਮ ਉਹਨਾਂ ਨੂੰ ਜਿਹੜਾ ਆ ਐਜ਼ ਏ ਸੈਨੇਟਰ ਸਹੁੰ ਚੁਕਾ ਦਿੱਤੀ ਗਈ ਹੈਗੀ ਆ ਜਦੋਂ ਤੱਕ ਨੈਕਸਟ ਇਲੈਕਸ਼ਨ ਨਹੀਂ ਹੋਣੀਆਂ ਹੈਗੀਆਂ। ਸੋ ਡਾਰਲਿਨ ਗ੍ਰੈਹਮ ਨੋਰਡਨ ਉਹ ਹੁਣ ਨਵੇਂ ਜਿਹੜੇ ਸੈਨੇਟਰ ਆ ਉਹ ਹੋਣਗੇ ਸਾਊਥ ਕੈਰੋਲੀਨਾ ਤੋਂ। ਬਹੁਤ ਸਾਰੇ ਜਿਹੜੇ ਕੈਂਡੀਡੇਟ ਉਹ ਜਦੋਂ ਇਲੈਕਸ਼ਨ ਆਉਣੀਆਂ ਆ ਉਦੋਂ ਹੋਣਗੇ, ਕਿਉਂਕਿ ਗਵਰਨਰ ਦੇ ਕੋਲ ਪਾਵਰ ਹੁੰਦੀ ਆ ਕਿ ਜੇ ਉੱਥੇ ਦਾ ਸੈਨੇਟਰ ਰਿਜ਼ਾਈਨ ਕਰ ਜਾਂਦਾ ਜਾਂ ਉਹਦੀ ਡੈਥ ਹੋ ਜਾਂਦੀ, ਉਹਦੀ ਜਗ੍ਹਾ ਦੇ ਉੱਤੇ ਟੈਂਪਰੇਰੀ ਉਹ ਅਪਾਇੰਟ ਕਰ ਸਕਦਾ। ਸਾਊਥ ਕੈਰੋਲੀਨਾ ਦਾ ਗਵਰਨਰ ਰਿਪਬਲਿਕਨ ਆ, ਹੈਨਰੀ ਮੈਕਮਾਸਟਰ। ਸੋ ਉਹਨਾਂ ਨੇ ਹੈਨਰੀ ਮੈਕਮਾਸਟਰ ਨੇ ਜਿਹੜਾ ਆ ਸੋ ਲਿੰਡਸੀ ਗ੍ਰਾਹਮ ਦੀ ਜਿਹੜੀ ਸਿਸਟਰ ਆ ਉਹਨਾਂ ਨੂੰ ਜੋ ਆ ਐਜ਼ ਏ ਸੈਨੇਟਰ ਸਹੁੰ ਚੁਕਾ ਦਿੱਤੀ ਹੈਗੀ ਆ। ਦੂਸਰੇ ਪਾਸੇ ਲਿੰਡਸੀ ਗ੍ਰਾਹਮ ਦੀ ਮੌਤ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਕੰਟਰੋਵਰਸੀਜ਼ ਵੀ ਚੱਲ ਰਹੀਆਂ ਹੈਗੀਆਂ। FBI ਇੱਕ ਵਾਰੀ ਫੇਰ ਉਹਨਾਂ ਦੇ ਘਰ ਗਈ ਆ ਉਹ ਪੂਰਾ ਇਨਵੈਸਟੀਗੇਟ ਕਰਨ ਦੇ ਲਈ। ਕਹਿੰਦੇ ਵੀ ਹੋ ਸਕਦਾ ਕਿਸੇ ਤਰ੍ਹਾਂ ਦਾ ਫਾਲ ਪਲੇ ਹੋਇਆ ਹੋਵੇ। ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਝ ਇਹ ਵਾਪਰਿਆ ਹੈਗਾ, ਪਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ FBI ਆਪਣਾ ਜਿਹੜਾ ਟਾਈਮ ਆ ਉਹ ਵੇਸਟ ਕਰ ਰਹੀ ਹੈਗੀ ਆ। ਉਹਨਾਂ ਨੂੰ ਇਹ ਜਿਹੜੀ ਆ ਇਨਵੈਸਟੀਗੇਸ਼ਨ ਨਹੀਂ ਕਰਨੀ ਚਾਹੀਦੀ। ਉਹਨਾਂ ਦੀ ਜਿਹੜੀ ਨੈਚੁਰਲ ਡੈਥ ਹੋਈ ਹੈਗੀ ਆ, ਸੋ ਕਿਸੇ ਤਰ੍ਹਾਂ ਦਾ ਜਿਹੜਾ ਫਾਲ ਪਲੇ ਆ
ਉਹ ਨਹੀਂ ਹੋਇਆ ਹੈਗਾ। ਕਹਿੰਦੇ ਵੀ ਆਈ ਥਿੰਕ ਦਾ FBI ਇਜ਼ ਵੇਸਟਿੰਗ देयर ਟਾਈਮ ਇਫ ਦੇ ਆਰ ਡੂਇੰਗ ਦੈਟ। ਗ੍ਰੈਮ ਦੇ ਆਫਿਸ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਸੀ ਕਿ ਸੈਨੇਟਰ ਹੁਣ ਦੀ ਮੌਤ ਹਾਰਟ ਇਸ਼ੂ ਕਰਕੇ ਹੋਈ ਹੈਗੀ ਆ। ਇਹ ਡਿਸਟ੍ਰਿਕਟ ਆਫ ਕੋਲੰਬੀਆ ਦੇ ਮੈਡੀਕਲ ਐਗਜ਼ਾਮੀਨਰ ਨੇ ਵੀ ਇਸ ਰਿਪੋਰਟ ਦੇ ਵਿੱਚ ਦੱਸਿਆ ਸੀ ਕਿ ਉਹਨਾਂ ਦੀ ਐਰੋਟਿਕ ਡਿਸੈਕਸ਼ਨ ਡਿਊ ਟੂ ਆਰਟੀਰੀਓਸਕਲੇਰੋਟਿਕ ਕਾਰਡੀਓਵੈਸਕੂਲਰ ਡਿਜ਼ੀਜ਼ ਜਿਹੜੀ ਆ ਉਹਦੇ ਕਰਕੇ ਮੌਤ ਹੋਈ ਹੈਗੀ ਆ। FBI ਦੇ ਡਾਇਰੈਕਟਰ ਕੈਸ਼ ਪਟੇਲ ਉਹਨਾਂ ਨੇ ਇੰਡੀਕੇਟ ਕੀਤਾ ਸੀ ਕਿ ਫੈਡਰਲ ਏਜੰਟਸ ਲੋਕਲ ਅਥਾਰਟੀਜ਼ ਦੀ ਹੈਲਪ ਕਰਨਗੇ ਜੇ ਕਿਸੇ ਤਰ੍ਹਾਂ ਦੀ ਇਨਵੈਸਟੀਗੇਸ਼ਨ ਕਰਨੀ ਹੈਗੀ। ਜੀ ਸਵੇਰ ਦੇ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਚਰਚਾ ਕੀਤੀ ਸੀ ਕਿ ਜਿਹੜਾ ਵਾਇਰਸ ਆ ਉਹ ਮਾਮਲੇ ਅਮਰੀਕਾ ਦੇ ਵਿੱਚ ਲਗਾਤਾਰ ਵਧਦੇ ਜਾ ਰਹੇ ਨੇ। ਸਾਈਕਲੋਸਪੋਰੀਆਸਿਸ ਇਸ ਦਾ ਨਾਮ ਹੈ ਤੇ ਇਹ ਲੋਕਾਂ ਦੇ ਵਿੱਚ ਤਾਜ਼ੇ ਫਲ ਅਤੇ ਸਬਜ਼ੀਆਂ ਨੂੰ ਸੁਰੱਖਿਅਤ ਤਰੀਕੇ ਦੇ ਨਾਲ ਖਾਣ ਬਾਰੇ ਜਿਹੜੀਆਂ ਉਹਨਾਂ ਦੇ ਨਾਲ ਸੰਬੰਧਿਤ ਚਿੰਤਾਵਾਂ ਨੇ ਜਿਹੜੀਆਂ ਲੋਕਾਂ ਦੀਆਂ ਵੱਧ ਚੁੱਕੀਆਂ ਨੇ, ਕਿਉਂਕਿ ਇਹ ਮੰਨਿਆ ਜਾਂਦਾ ਕਿ ਇਹ ਜਿਹੜੀ ਬਿਮਾਰੀ ਹੈ ਜਾਂ ਜਿਹੜਾ ਵਾਇਰਸ ਆ ਉਹ ਤਾਜ਼ੇ ਜਿਹੜੇ ਫਲ ਸਬਜ਼ੀਆਂ ਹੁੰਦੇ ਨੇ ਉਹਨਾਂ ਦੇ ਜਿਹੜਾ ਰਾਹੀਂ ਉਹ ਫੈਲਦਾ। ਹਾਲਾਂਕਿ ਕੈਲੀਫੋਰਨੀਆ ਦੇ ਬੀਚਸ ਦੇ ਉੱਤੇ ਵੀ ਇਸ ਬਾਰੇ ਜਿਹੜਾ ਸਿਹਤ ਵਿਭਾਗ ਆ ਉਹਨੇ ਆਪਣੀ ਜਿਹੜੀ ਡਾਇਰੈਕਸ਼ਨ ਆ ਉਹ ਜਾਰੀ ਕੀਤੀ ਆ। ਹੁਣ ਤੱਕ ਕੈਲੀਫੋਰਨੀਆ ਦੇ ਵਿੱਚ ਇਹਦੇ 41 ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਇਹਨੂੰ ਬਹੁਤ ਵੱਡਾ ਆਊਟਬ੍ਰੇਕ ਨਹੀਂ ਆਪਾਂ ਕਹਿ ਸਕਦੇ। ਤੇ ਮਿਸ਼ੀਗਨ ਦੇ ਅਧਿਕਾਰੀ ਕਹਿ ਰਹੇ ਨੇ ਕਿ ਇਹ ਜਿਹੜੀਆਂ ਹਰੀਆਂ ਸਬਜ਼ੀਆਂ ਖਾਸ ਕਰਕੇ ਸਲਾਦ ਉਹਦੇ ਨਾਲ ਸੰਬੰਧਿਤ ਜਿਹੜਾ ਹੋ ਸਕਦਾ। ਸਿਹਤ ਜਿਹੜੇ ਮਾਹਰ ਨੇ ਉਹ ਕਹਿ ਰਹੇ ਨੇ ਵੀ ਲੋਕ ਫਲ ਤੇ ਸਬਜ਼ੀਆਂ ਖਾਣਾ ਬੰਦ ਨਾ ਕਰਨ, ਸਗੋਂ ਇਹਨਾਂ ਨੂੰ ਸਾਫ਼ ਤੇ ਸੁਰੱਖਿਅਤ ਤਰੀਕੇ ਨਾਲ ਸਾਵਧਾਨ ਹੋ ਕੇ ਜਿਹੜਾ ਉਹ ਜ਼ਰੂਰ ਖਾਣ, ਮਤਲਬ ਖਾ ਲੈਣ। ਜ਼ਰੂਰੀ ਸਾਵਧਾਨੀਆਂ ਜਿਹੜੀਆਂ ਉਹ ਵਰਤ ਲੈਣੀਆਂ ਚਾਹੀਦੀਆਂ। ਸਾਈਕਲੋਪੋਰੀਆਸਿਸ ਜਿਹੜਾ ਉਹ ਆਂਤੜੀਆਂ ਦੀ ਇੱਕ ਬਿਮਾਰੀ ਹੈ ਜਿਹੜੀ ਕਿ ਸਾਈਕਲੋਸਪੋਰਾ ਕੈਨਟੈਨਿਸ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਟੈਨਿਸਿਸ ਇਹਦਾ ਜਿਹੜਾ ਨਾਮ ਹੈ, ਬਹੁਤ ਬਰੀਕ ਪਰਜੀਵੀ ਹੁੰਦਾ ਤੇ ਬਹੁਤ ਵਾਰੀ ਜਦੋਂ ਕੋਈ ਬੰਦਾ ਅਜਿਹਾ ਭੋਜਨ ਜਾਂ ਪਾਣੀ ਪੀ ਲਵੇ ਜਿਹਦੇ ਵਿੱਚ ਇਹ ਹੋ ਸਕਦਾ ਤਾਂ ਉਹ ਇਸ ਬਿਮਾਰੀ ਦਾ ਜਿਹੜਾ ਉਹ ਸ਼ਿਕਾਰ ਹੋ ਸਕਦਾ ਹੈ। ਇਹਦੇ ਨਾਲ ਬਹੁਤ ਵਾਰੀ ਜਦੋਂ ਇਹਦੇ ਮੁੱਢਲੇ ਜਿਹੜੇ ਲੱਛਣ ਨੇ ਉਹਨਾਂ ਦੇ ਵਿੱਚ ਪਾਣੀ ਵਰਗੇ ਦਸਤ ਲੱਗਣੇ, ਬਹੁਤ ਜ਼ਿਆਦਾ ਥਕਾਵਟ ਹੋਣੀ, ਸੁਸਤੀ ਤੇ ਭਾਰ ਘਟਣਾ ਇਹਦੇ ਮੇਨ ਜਿਹੜੇ ਲੱਛਣ ਨੇ। ਤੇ ਇਸ ਤੋਂ ਇਲਾਵਾ ਜੇਕਰ ਕੋਈ ਮਤਲਬ ਇਹਦੀ ਲਪੇਟ ਦੇ ਵਿੱਚ ਆਉਂਦਾ ਤਾਂ ਬੈਕਟਰੀਮ ਜਿਹੜੀ ਦਵਾਈ ਹੈ ਐਂਟੀਬਾਇਓਟਿਕ ਉਹਦੇ ਨਾਲ ਇਹਦਾ ਜਿਹੜਾ ਇਲਾਜ ਆ ਉਹ ਕੀਤਾ ਜਾ ਸਕਦਾ। ਇਹ ਇਲਾਜ ਨਹੀਂ ਹੈ, ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਸੋ ਇੱਥੇ ਮਿਸ਼ੀਗਨ ਦੇ ਵਿੱਚ ਸਭ ਤੋਂ ਵੱਧ ਮਾਮਲੇ ਕਹਿੰਦੇ ਵੀ ਆ ਚੁੱਕੇ ਆ। 3000 ਲੋਕ ਇਹ ਤੋਂ ਪ੍ਰਭਾਵਿਤ ਦੱਸੇ ਗਏ ਨੇ। 44 ਜਣਿਆਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ ਤੇ ਸਾਰਿਆਂ ਨੂੰ ਸਲਾਦ ਦੇ ਪੱਤਿਆਂ ਤੋਂ ਇਹ ਜਿਹੜਾ ਹੋਇਆ। ਪਹਿਲਾਂ ਵੀ ਜਿਹੜੇ ਕਿਹਾ ਗਿਆ ਕਿ ਲਤੀਨੀ ਅਮਰੀਕਾ ਤੋਂ ਮੰਗਵਾਏ ਗਏ ਤਾਜ਼ੇ ਉਤਪਾਦ 'ਚ ਹਰਾ ਧਨੀਆ, ਤੁਲਸੀ, ਮਟਰਾਂ ਦੇ ਰਾਹੀਂ ਇਸ ਤਰ੍ਹਾਂ ਦੇ ਜਿਹੜੇ ਵਾਇਰਸ ਨੇ ਉਹ ਫੈਲ ਚੁੱਕੇ ਨੇ। ਸੋ ਘਬਰਾਉਣ ਦੀ ਲੋੜ ਨਹੀਂ। ਆਪਣੇ ਜਿਹੜੇ ਵੀ ਤੁਹਾਡੇ ਡਾਕਟਰ ਨੇ, ਤੁਹਾਡੇ ਜਿਹੜੇ ਸਿਹਤ ਦੇ ਨਾਲ ਜੁੜੇ ਜਿੱਥੋਂ ਤੁਸੀਂ ਸੇਵਾਵਾਂ ਲੈਂਦੇ ਆ ਉਹਨਾਂ ਦੇ ਨਾਲ ਰਾਬਤਾ ਜ਼ਰੂਰ ਕਰ ਲਓ ਜੇਕਰ ਤੁਹਾਨੂੰ ਦਸਤ ਲੱਗਦੇ ਨੇ ਜਾਂ ਤੁਹਾਨੂੰ ਥਕਾਵਟ ਰਹਿਣ ਲੱਗਦੀ ਹੈ ਜਾਂ ਕਿਸੇ ਵੀ ਤਰੀਕੇ ਦੀ ਕੋਈ ਸਿਹਤ ਸੰਬੰਧੀ ਸਮੱਸਿਆ ਆਉਂਦੀ ਹੈ। ਜੀ ਅਗਲੀ ਖਬਰ ਵਿੱਚ ਚਲੀਏ। ਕੈਲੀਫੋਰਨੀਆ ਦੇ ਗਵਰਨਰ ਨੇ ਕੁਝ DMV ਨਾਲ ਰਿਲੇਟਡ ਜਿਹੜੇ ਲਾਅ ਉਹ ਸਾਈਨ ਕੀਤੇ ਹੈਗੇ ਆ। ਇੱਕ ਤਾਂ DMV ਮਾਡਰਨਾਈਜੇਸ਼ਨ ਲਾਅ ਆ ਜਿਹਦੇ ਵਿੱਚ ਜਿਹੜਾ ਮੋਬਾਈਲ ਡਰਾਈਵਰ ਲਾਇਸੈਂਸ ਆ ਉਹਦਾ ਐਕਸੈਸ ਹੋਊਗਾ ਮਿਲੀਅਨਸ ਆਫ ਕੈਲੀਫੋਰਨੀਅਨਸ ਦੇ ਲਈ। ਦੂਜਾ ਜਿਹੜਾ ਆ ਬੜਾ ਕੰਟਰੋਵਰਸ਼ੀਅਲ ਆ, ਇਹ ਆਪਾਂ ਪਿਛਲੀ ਵਾਰੀ ਵੀ ਇਸ਼ੂ ਚੱਕਿਆ ਸੀ ਵੀ ਜਿਹੜਾ ਤੁਹਾਡਾ ਡਰਾਈਵਿੰਗ ਦਾ ਡਾਟਾ ਆ ਉਹ ਸ਼ੇਅਰ ਹੋਊਗਾ ਹੋਰ ਕੰਪਨੀਆਂ ਦੇ ਨਾਲ, ਪ੍ਰਾਈਵੇਟ ਜਾਂ ਹੋਰ ਕਿਸੇ ਨਾਲ ਵੀ ਸ਼ੇਅਰ ਹੋ ਸਕਦਾ। ਉਸ ਟਾਈਮ ਦੇ ਉੱਤੇ ਆਪਾਂ ਵੀ ਕਾਫੀ ਇਸ਼ੂ ਚੱਕਿਆ ਸੀ। ਕੈਲੀਫੋਰਨੀਆ ਮੈਟਰਸ, ਹੋਰ ਬਹੁਤ ਸਾਰੇ ਜਿਹੜੇ ਇੰਗਲਿਸ਼ ਨਿਊਜ਼ਪੇਪਰ ਆ ਉਹਨਾਂ ਨੇ ਇਹ ਲਿਆਂਦਾ ਸੀ ਵੀ ਇਹ ਡਾਟਾ ਨਹੀਂ ਸ਼ੇਅਰ ਹੋਣਾ ਚਾਹੀਦਾ ਹੈਗਾ। ਪਹਿਲਾਂ ਤਾਂ ਤੁਸੀਂ ਕਿੰਨੇ ਇਲੀਗਲ ਬੰਦੇ ਜਿਹੜੇ ਅਨਡਾਕੂਮੈਂਟਡ ਬੰਦੇ ਆ ਉਹਨਾਂ ਨੂੰ ਮਿਲੀਅਨਸ ਦੇ ਵਿੱਚ ਲਾਇਸੈਂਸ ਦੇ ਦਿੱਤੇ, ਹੁਣ ਤੁਸੀਂ ਉਹ ਡਾਟਾ ਸ਼ੇਅਰ ਕਰੋਗੇ ਆਈਸ ਦੇ ਨਾਲ ਜਾਂ ਹੋਰ, ਫਿਰ ਉਹ ਬੜਾ ਰਿਸਕੀ ਹੋਊਗਾ ਜਾਂ ਹੋਰ ਏਜੰਸੀਆਂ ਦੇ ਨਾਲ, ਪ੍ਰਾਈਵੇਟ ਕੰਪਨੀਆਂ ਦੇ ਨਾਲ। ਸੋ ਸਾਨੂੰ ਜਿਹੜੀ ਕੈਲੀਫੋਰਨੀਆ ਦੇ ਗਵਰਨਰ ਵੱਲੋਂ ਈਮੇਲ ਵੀ ਆਈ ਸੀ ਵੀ ਨਹੀਂ ਤੁਸੀਂ ਗਲਤ ਖਬਰ ਦਿੱਤੀ ਆ। ਕੈਲੀਫੋਰਨੀਆ ਮੈਟਰਸ ਨੂੰ ਵੀ ਇਹ ਕਿਹਾ ਵੀ ਨਹੀਂ ਇਦਾਂ ਦੀ ਕੋਈ ਨਹੀਂ ਕਰ ਰਿਹਾ। ਪਰ ਅੱਜ ਸੈਕਰਾਮੈਂਟੋ ਵੀ ਰਿਪੋਰਟ ਕਰ ਰਿਹਾ ਹੈਗਾ ਵੀ ਕੈਲੀਫੋਰਨੀਆ ਦੇ ਵਿੱਚ ਜਿਹੜਾ ਡਾਟਾ ਸ਼ੇਅਰਿੰਗ ਵਾਲਾ ਜਿਹੜਾ ਬਿੱਲ ਆ ਉਹਦੇ ਉੱਤੇ ਕੈਲੀਫੋਰਨੀਆ ਦੇ ਗਵਰਨਰ ਨੇ ਸਾਈਨ ਕਰ ਦਿੱਤੇ ਹੈਗੇ ਆ। ਕਹਿੰਦੇ ਵੀ ਆਫਟਰ ਮੰਥਸ ਆਫ ਬੈਕ ਐਂਡ ਫੋਰਥ ਵਿਦ ਲਾਅ ਮੇਕਰਸ, ਗਵਰਨਰ ਗੈਬਨ ਨਿਊਸਮਸ ਕੰਟਰੋਵਰਸੀਅਲ ਟਰਾਂਸਪੋਰਟੇਸ਼ਨ ਬਿੱਲ ਹੈਜ਼ ਬੀਨ ਸਾਈਨਡ ਇਨਟੂ ਲਾਅ। ਸੋ ਇਹ ਜਿਹੜਾ ਬਿੱਲ ਆ ਹੁਣ ਬਣ ਗਿਆ ਹੈਗਾ। ਸੋ ਇਹ ਜਿਹੜਾ ਤੁਹਾਡਾ ਡਾਟਾ ਆ ਹੁਣ ਉਹ ਸ਼ੇਅਰ ਹੋ ਸਕਦਾ ਹੈ। ਇਹ ਉਹੀ ਗਵਰਨਰ ਆ, ਤੁਹਾਨੂੰ ਪਤਾ ਹੀ ਆ, ਜਿਹੜਾ ਜਿਸ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਦੋਂ ਬਿੱਲ ਦੀ ਡੈਸਕ ਤੇ ਆਇਆ ਸੀ, ਈਵਨ ਦੋ ਅਸੈਂਬਲੀ ਦੇ ਵਿੱਚ ਜਨੈਨੀਮਸਲੀ ਪਾਸ ਹੋਇਆ ਸੀ, ਸੈਨੇਟ ਦੇ ਵਿੱਚ ਜਨੈਨੀਮਸਲੀ ਪਾਸ ਹੋਇਆ ਸੀ ਤੇ ਗਵਰਨਰ ਨੇ ਉਹ ਵੀਟੋ ਕਰ ਦਿੱਤਾ ਸੀ। ਹੁਣ ਇਹ ਤੁਹਾਡਾ ਜਿਹੜਾ ਪ੍ਰਾਈਵੇਟ ਡਾਟਾ ਆ ਉਹ ਹੁਣ ਹੋਰ ਕੰਪਨੀਆਂ ਦੇ ਨਾਲ ਸ਼ੇਅਰ ਕਰਨ ਦੇ ਲਈ ਬਿੱਲ ਬਣਾ ਦਿੱਤਾ ਹੈਗਾ। ਜੀ
ਅਗਲੀ ਜਿਹੜੀ ਖਬਰ ਆ ਉਹ ਇਸ ਟਾਈਮ ਸੈਨ ਫਰਾਂਸਿਸਕੋ ਤੋਂ ਆ ਰਹੀ ਹੈ। ਸੈਨ ਫਰਾਂਸਿਸਕੋ ਦੇ ਵਿੱਚ ਬੀਚ ਦੇ ਉੱਤੇ ਇੱਕ ਹਾਦਸਾ ਵਾਪਰ ਗਿਆ। ਐਲਕਟਰਾਜ਼ ਦੇ ਨੇੜੇ ਕਿਸ਼ਤੀ ਪਲਟ ਗਈ ਹੈ। ਇੱਕ ਜਣੇ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਤੇ ਬਚਾਅ ਜਿਹੜੇ ਕਾਰਜ ਨੇ ਉਹ ਜਾਰੀ ਨੇ। ਬਹੁਤ ਸਾਰੇ ਲੋਕ ਇਸ ਟਾਈਮ ਜਿਹੜਾ ਹੀਟ ਦੇ ਕਰਕੇ, ਵਾਧੇ ਤਾਪਮਾਨ ਕਰਕੇ ਵੱਖ-ਵੱਖ ਬੀਚਸ ਦੇ ਉੱਤੇ ਜਾਂਦੇ ਨੇ ਤਾਂ ਉਹਨਾਂ ਦੇ ਵਿੱਚ ਕਈ ਵਾਰੀ ਹਾਦਸੇ ਵਾਪਰ ਜਾਂਦੇ ਨੇ। ਇਸ ਟਾਈਮ ਦੀ ਜਿਹੜੀ ਵੱਡੀ ਖਬਰ ਆ ਸੈਨ ਫਰਾਂਸਿਸਕੋ ਤੋਂ ਆ ਰਹੀ ਆ। ਇੱਥੇ ਦੱਸਿਆ ਗਿਆ ਕਿ ਕਿਸ਼ਤੀ ਨੂੰ ਅੱਗ ਲੱਗਣ ਕਰਕੇ ਤੇ ਡੁੱਬਣ ਕਰਕੇ ਇੱਕ ਜਣੇ ਦੀ ਮੌਤ ਹੋ ਗਈ ਆ ਤੇ ਇਹ 19 ਜਾਣੇ ਇਹਦੇ ਵਿੱਚ ਸਵਾਰ ਸੀਗੇ। ਸੈਨ ਫਰਾਂਸਿਸਕੋ ਦੇ ਮਸ਼ਹੂਰ ਐਲਕਟਰਾਜ਼ ਟਾਪੂ ਤੇ ਗੋਲਡਨ ਗੇਟ ਬ੍ਰਿਜ ਦੇ ਵਿਚਕਾਰ, ਜਿੱਥੋਂ ਟਾਪੂ ਤੋਂ ਲਗਭਗ 600 ਗਜ ਦੀ ਦੂਰੀ ਦੇ ਉੱਤੇ ਇਹ ਅੱਗ ਦੀ ਲਪੇਟ ਦੇ ਵਿੱਚ ਆ ਗਈ ਤੇ ਫਿਰ ਬੇਹੱਦ ਠੰਡੇ ਪਾਣੀ ਦੇ ਵਿੱਚ ਡੁੱਬ ਗਈ। ਜਦੋਂ ਬਚਾਅ ਦਲ ਮੌਕੇ ਤੇ ਪਹੁੰਚਦਾ ਤਾਂ ਕੁਝ ਲੋਕ ਪਾਣੀ ਦੇ ਵਿੱਚ ਸਨ ਤੇ ਕੁਝ ਕਿਸ਼ਤੀ ਦੇ ਉੱਪਰ ਸਨ। ਅਧਿਕਾਰੀਆਂ ਨੇ ਦੱਸਿਆ ਕਿ 3 ਮੰਜ਼ਿਲਾ ਸੀਗੀ, ਪੋਟੂਨ ਕਿਸਮ ਦੀ ਕਿਸ਼ਤੀ ਸੀਗੀ ਜਿਸ ਨੇ ਸੇਂਟ ਫਰਾਂਸਿਸ ਯਾਚ ਕਲੱਬ ਜਿਹੜਾ ਉੱਥੋਂ ਯਾਤਰਾ ਸ਼ੁਰੂ ਕੀਤੀ ਸੀਗੀ ਤੇ ਕੋਸਟ ਗਾਰਡ ਨੇ ਵੀ ਪੁਸ਼ਟੀ ਕੀਤੀ ਹੈ ਵੀ ਇਸ ਹਾਦਸੇ ਦੇ ਵਿੱਚ ਇੱਕ ਜਣੇ ਦੀ ਮੌਤ ਹੋ ਗਈ ਆ। 16 ਲੋਕਾਂ ਨੂੰ ਖਾੜੀ ਦੇ ਬਰਫ਼ ਵਰਗੇ ਠੰਡੇ ਪਾਣੀ ਦੇ ਵਿੱਚੋਂ ਜਿਹੜਾ ਸੁਰੱਖਿਅਤ ਤੋਂ ਬਾਹਰ ਕੱਢ ਲਿਆ ਗਿਆ। ਬਚਾਅ ਕਾਰਜ ਦੇ ਦੌਰਾਨ ਇਹ ਕਿਸ਼ਤੀ ਜਿਹਨੂੰ ਅੱਗ ਲੱਗੀ ਸੀ ਪੂਰੀ ਤਰ੍ਹਾਂ ਡੁੱਬ ਗਈ। ਸੈਨ ਫਰਾਂਸਿਸਕੋ ਦੇ ਫਾਇਰ ਚੀਫ ਨੇ ਡੀਨ ਕ੍ਰਿਸਪੇਨ ਉਹਨਾਂ ਨੇ ਦੱਸਿਆ ਵੀ ਪਾਣੀ ਦੇ ਵਿੱਚ ਗੋਤਾਖੋਰ ਉਤਾਰੇ ਗਏ ਸਨ ਤੇ 11 ਕਿਸ਼ਤੀਆਂ ਨੇ ਲਾਪਤਾ ਲੋਕਾਂ ਦੀ ਭਾਲ ਕੀਤੀ ਸੀਗੀ ਤੇ ਹਲੇ ਵੀ ਜਿਹੜਾ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਇਲਾਕਾ ਉਹਨੂੰ ਬੰਦ ਕੀਤਾ ਗਿਆ, ਸੀਲ ਕੀਤਾ ਗਿਆ। ਸੋ ਇਹ ਬੜੀ ਮੰਦਭਾਗੀ ਖਬਰ ਹੈ ਇਸ ਟਾਈਮ ਦੀ ਸੈਨ ਫਰਾਂਸਿਸਕੋ ਤੋਂ ਆ ਰਹੀ ਹੈ ਜੀ। ਵਾਈਲਡ ਫਾਇਰ ਲੱਗੀ ਸੀ ਤਾਹੋ ਨੈਸ਼ਨਲ ਫੋਰੈਸਟ ਏਰੀਆ ਦੇ ਵਿੱਚ ਜੁਲਾਈ 11 ਨੂੰ ਤੇ ਹੁਣ ਉਹ ਸਿਰਫ 5% ਕੰਟੇਨਡ ਆ ਇੱਕ ਟਾਈਮ ਦੇ ਉੱਤੇ ਤੇ 12,303 ਏਕੜ ਸੜ ਕੇ ਸੁਆਹ ਹੋ ਚੁੱਕੇ ਆ ਤੇ ਕਈ ਏਰੀਆ ਦੇ ਵਿੱਚ ਇਵੈਕੂਏਸ਼ਨ ਜਾਰੀ ਕੀਤੀ ਗਈ ਸੀ। ਹੁਣ ਇਹ ਖਬਰਾਂ ਆ ਰਹੀਆਂ ਵੀ ਜਿਹੜੀਆਂ ਇਵੈਕੂਏਸ਼ਨਸ ਆ ਉਹ ਲਿਫਟ ਕਰ ਰਹੀਆਂ ਗਈਆਂ ਹੈਗੀਆਂ ਆ। ਐਲੀਫੈਂਟ ਫਾਇਰ ਕਰਕੇ ਇਹਦਾ ਜਿਹੜਾ ਨਾਂ ਰੱਖਿਆ ਗਿਆ ਸੀ। 500 ਤੋਂ ਵੱਧ ਜਿਹੜੇ ਫਾਇਰ ਫਾਈਟਰਸ ਆ ਇਸ ਨੂੰ ਫਾਈਟ ਕਰ ਰਹੇ ਹੈਗੇ ਆ। ਜੁਲਾਈ 11 ਨੂੰ ਸ਼ੁਰੂ ਹੋਈ ਅੱਗ ਤਾਹੋ ਨੈਸ਼ਨਲ ਫੋਰੈਸਟ ਦੇ ਵਿੱਚ 12,303 ਏਕੜ ਇਹਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੈਗਾ। ਫੋਰੈਸਟ ਸਰਵਿਸ ਨੇ ਇਹ ਕਿਹਾ ਵੀ ਸਮੋਕ ਨੀਅਰ ਬਾਈ ਕਮਿਊਨਿਟੀਜ਼ ਜਿਹੜੀਆਂ ਹੈਗੀਆਂ ਉਹਨਾਂ ਨੂੰ ਜਿਹੜਾ ਧੂੰਆਂ ਆ ਉਹ ਹਿੱਟ ਕਰੂਗਾ। ਸੋ ਸਾਰਿਆਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਗਿਆ ਹੈਗਾ ਤੇ ਜਿਨ੍ਹਾਂ ਨੂੰ ਹੈਲਥ ਦੇ ਇਸ਼ੂ ਆ ਉਹਨਾਂ ਨੂੰ ਇਹ ਕਿਹਾ ਗਿਆ ਵੀ ਘਰਾਂ ਤੋਂ ਬਾਹਰ ਨਾ ਨਿਕਲੋ ਜੀ। ਅਗਲੀ ਜਿਹੜੀ ਖਬਰ ਆ ਉਹ ਕੈਲੀਫੋਰਨੀਆ ਦੇ ਵਿੱਚ ਗੈਰ ਰਿਸਾਈਕਲ ਯੋਗ ਜਿਹੜੀਆਂ ਪੈਕੇਜਿੰਗ ਆ ਉਹਦੇ ਨਾਲ ਜੁੜੀ ਹੋਈ ਆ। ਫੀਸਾਂ ਲਾਗੂ ਹੋਣ ਕਰਕੇ ਕਹਿੰਦੇ ਕਰਿਆਨੇ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਵੱਧ ਸਕਦੀਆਂ ਨੇ। ਅਸਲ ਦੇ ਵਿੱਚ ਪੂਰਾ ਮਾਮਲਾ ਕੀ ਆ, ਕੈਲੀਫੋਰਨੀਆ ਦੇ ਵਿੱਚ ਗਰੋਸਰੀ ਦੀਆਂ ਕੀਮਤਾਂ ਹੋਰ ਵੀ ਵੱਧ ਸਕਦੀਆਂ ਨੇ ਕਿਉਂਕਿ ਸੈਨੇਟ ਬਿੱਲ ਹੈ ਇੱਕ 54 SB 54 ਜਿਹੜਾ ਉਹਦੇ ਨਾਲ ਜੁੜੀਆਂ ਜਿਹੜੀਆਂ ਮੁੱਢਲੀਆਂ ਫੀਸਾਂ ਨੇ ਅਗਲੇ ਮਹੀਨੇ ਤੋਂ ਲਾਗੂ ਹੋਣ ਜਾ ਰਹੀਆਂ ਨੇ। 2022 ਦੇ ਵਿੱਚ ਜਿਹੜਾ ਪਲਾਸਟਿਕ ਪ੍ਰਦੂਸ਼ਣ ਰੋਕਥਾਮ ਤੇ ਪੈਕੇਜਿੰਗ ਉਤਪਾਦ ਜਿਹੜਾ ਜ਼ਿੰਮੇਵਾਰੀ ਐਕਟ ਆ ਉਹ ਪਾਸ ਕੀਤਾ ਗਿਆ ਸੀਗਾ ਤੇ ਇਹਦਾ ਜਿਹੜਾ ਉਦੇਸ਼ ਸੀਗਾ, ਮੰਤਵ ਸੀਗਾ ਉਹ ਇਹ ਸੀਗਾ ਵੀ ਕੈਲੀਫੋਰਨੀਆ ਦੇ ਵਿੱਚ ਪਲਾਸਟਿਕ ਨੂੰ ਘਟਾਉਣਾ ਹੈ। 2032 ਤੱਕ ਇਹਦਾ ਟੀਚਾ ਮਿਥਿਆ ਗਿਆ ਸੀਗਾ ਤੇ ਇਹਦੇ ਵਿੱਚ ਕਿਹਾ ਗਿਆ ਸੀਗਾ ਵੀ ਸਾਰੀ ਜਿਹੜੀ ਪੈਕੇਜਿੰਗ ਆ ਉਹਨੂੰ ਰੀਸਾਈਕਲ ਯੋਗ ਆਪਾਂ ਬਣਾਉਣਾ ਜਾਂ ਫਿਰ ਖਾਦ ਬਣਾਉਣ ਦੇ ਯੋਗ ਉਹੀ ਪੈਕੇਜਿੰਗ ਵਰਤਣੀ ਜਿਹੜੀ ਬਾਅਦ ਦੇ ਵਿੱਚ ਖਾਦ ਬਣ ਸਕੇ। ਹੁਣ ਨਵੀਆਂ ਫੀਸਾਂ ਲਾਗੂ ਹੋਣਗੀਆਂ ਜਿਹਦੇ ਵਿੱਚ ਕਿਹਾ ਜਾਂਦਾ ਵੀ ਆਮ ਪਰਿਵਾਰਾਂ ਨੂੰ ਹਰ ਸਾਲ 66 ਤੋਂ ਲੈ ਕੇ $190 ਜਿਹੜੇ ਵਾਧੂ ਖਰਚਣੇ ਪੈਣਗੇ। ਦੂਜੇ ਪਾਸੇ ਡੇਅਰੀ ਇੰਸਟੀਚਿਊਟ ਆਫ ਕੈਲੀਫੋਰਨੀਆ ਦਾ ਮੰਨਣਾ ਹੈ ਕਿ ਇਹ ਨਿਯਮ ਲਾਗੂ ਹੋਣ ਦੇ ਨਾਲ ਲੋਕਾਂ ਦਾ ਜਿਹੜਾ ਔਸਤਨ ਖਰਚਾ ਉਹ $1,300 ਸਾਲਾਨਾ ਵੱਧ ਸਕਦਾ। ਛੋਟੇ ਕਾਰੋਬਾਰਾਂ ਦੇ ਲਈ ਰਾਹਤ ਮੰਨਿਆ ਜਾ ਰਿਹਾ SB 54 ਕਿਉਂਕਿ ਜਿਹੜੇ ਕਾਰੋਬਾਰਾਂ ਦੀ ਸਾਲਾਨਾ ਵਿਕਰੀ 1 ਮਿਲੀਅਨ ਹੈ ਯਾਨੀ ਕਿ $10 ਲੱਖ ਤੋਂ ਘੱਟ ਆ ਉਹਨਾਂ ਨੂੰ ਇਹ ਜਿਹੜੀਆਂ ਇਸ ਬਿੱਲ ਦੇ ਨਾਲ ਸੰਬੰਧਿਤ ਜਿਹੜੀਆਂ ਫੀਸਾਂ ਲਾਈਆਂ ਗਈਆਂ ਸਨ ਉਹਨਾਂ ਤੋਂ ਜਿਹੜੀ ਛੋਟ ਆ ਉਹ ਦਿੱਤੀ ਗਈ ਹੈ ਜੀ। ਅਗਲੀ ਖਬਰ ਚਲੀਏ ਉਹ ਤੋਂ ਬਾਅਦ ਫਿਰ ਫੀਫਾ ਦੀ ਆਪਾਂ ਥੋੜੀ ਜਿਹੀ ਗੱਲਬਾਤ ਕਰਾਂਗੇ। ਸੈਨੋਜ਼ੇ ਦੇ ਵਿੱਚ ਇੱਕ ਬੰਦੇ ਨੂੰ 60 ਦਿਨਾਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਹੈਗੀ ਆ ਸੈਂਟਾ ਕਲਾਰਾ ਕਾਉਂਟੀ ਜੇਲ੍ਹ ਦੇ ਵਿੱਚ ਕਿਉਂਕਿ ਉਸਨੇ ਰੋਡ ਰੇਜ ਕੀਤਾ ਸੀ। ਜਾਣ ਬੁੱਝ ਕੇ ਕਿਸੇ ਦੇ ਜਿਹੜੀ ਕਾਰ ਆ ਉਹ ਮਾਰੀ ਸੀ ਰੋਡ ਰੇਜ ਦੇ ਵਿੱਚ ਤੇ ਜਿਹੜੀ ਡੈਸ਼ ਕੈਮ ਵੀਡੀਓ ਆਈ ਆ ਉਹਦੇ ਵਿੱਚ ਪਤਾ ਚੱਲਿਆ ਵੀ ਇੰਟੈਂਸ਼ਨਲੀ ਉਹਨੇ ਜਿਹੜਾ ਕ੍ਰੈਸ਼ ਕੀਤਾ ਸੀ। ਹੁਣ ਉਹਨੂੰ 60 ਦਿਨਾਂ ਦੀ ਜਿਹੜੀ ਸਜ਼ਾ ਸੁਣਾਈ ਗਈ ਹੈਗੀ ਆ। ਸੋ ਇਸੇ ਤਰ੍ਹਾਂ ਜੇ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਜਾਈਏ ਪ੍ਰਵੀਨ ਜੀ, ਅੱਜ ਸਪੇਨ ਨੇ ਫਰਾਂਸ ਨੂੰ 2 ਦੇ ਮੁਕਾਬਲੇ 0 ਦੇ ਨਾਲ ਹਰਾ ਦਿੱਤਾ ਸੈਮੀਫਾਈਨਲ। ਸੋ ਸਪੇਨ ਜਿਹੜਾ ਆ ਉਹ ਫਾਈਨਲ ਦੇ ਵਿੱਚ ਪਹੁੰਚ ਗਿਆ ਹੈਗਾ ਜੀ। ਬਿਲਕੁਲ, ਅਗਲਾ ਜਿਹੜਾ ਸਪੇਨ ਦਾ ਮੁਕਾਬਲਾ ਹੋਣਾ ਉਹ ਜਿਹੜੀ ਵੀ ਟੀਮ ਇੰਗਲੈਂਡ ਤੇ ਅਰਜਨਟੀਨਾ ਦੇ ਵਿੱਚੋਂ ਜਿੱਤਦੀ ਆ ਉਹਦੇ ਨਾਲ ਮੁਕਾਬਲਾ ਹੋਊਗਾ ਸਪੇਨ ਦਾ। ਇਹ ਜਿਹੜਾ ਮੁਕਾਬਲਾ ਫੀਫਾ ਵਰਲਡ ਕੱਪ ਦਾ ਫਾਈਨਲ ਹੋਣਾ ਜੁਲਾਈ 19 ਨੂੰ ਹੋਊਗਾ
ਤੇ ਇਹ ਸਪੇਨ ਦੂਜੀ ਵਾਰੀ ਇਸ ਮਾਮਲੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਫੀਫਾ ਦੇ ਵਿੱਚ ਦੂਜੀ ਵਾਰੀ ਜਿਹੜਾ ਉਹ ਪਹੁੰਚਿਆ। ਤੇ ਦੇਖੋ ਕਿਹਦੇ ਨਾਲ ਇਹਦੇ ਜਿਹੜੇ ਅਗਲਾ ਭੇੜ ਹੁੰਦਾ, ਕਿਉਂਕਿ ਜੁਲਾਈ 19 ਨੂੰ ਫੀਫਾ ਵਰਲਡ ਕੱਪ ਦਾ ਜਿਹੜਾ ਫਾਈਨਲ ਆ ਉਹ ਖੇਡਿਆ ਜਾਣਾ। ਸੋ ਜਿਹੜੇ ਅੱਜ ਸਪੇਨ ਦੇ ਜਿਹੜੇ ਪ੍ਰਸ਼ੰਸਕ ਸੀਗੇ, ਸਪੇਨ ਨੂੰ ਚਾਹੁਣ ਵਾਲੇ ਸੀਗੇ ਟੀਮ ਦੇ, ਉਹਨਾਂ ਨੂੰ ਕਾਫੀ ਅੱਜ ਉਹਨਾਂ ਨੂੰ ਧੱਕਾ ਲੱਗਿਆ। ਤੇ ਇੱਕ ਜਿਹੜੀ ਉਹ ਥੋੜੀ ਸੋਧ ਕਰ ਰਹੀ, ਜਿਹੜਾ ਫਲੋਰੀਡਾ ਹਾਦਸਾ ਮਾਮਲਾ ਸੀਗਾ, ਇਹ ਓਨਟਾਰੀਓ ਦੇ ਨਾਲ ਵਾਪਰਿਆ ਮਾਮਲਾ ਸੀਗਾ। ਫਲੋਰੀਡਾ ਵਾਲਾ ਨਹੀਂ, ਫਲੋਰੀਡਾ ਵਾਲਾ ਨਹੀਂ, ਹਾਂਜੀ ਬਿਲਕੁਲ। ਉਹ ਥੋੜੀ ਜਸ਼ਨਪ੍ਰੀਤ ਦਾ ਸੀਗਾ, ਹਾਂਜੀ ਜਸ਼ਨਪ੍ਰੀਤ ਦਾ ਸੀਗਾ। ਉਹ ਹਰਜਿੰਦਰ ਸਿੰਘ ਵਾਲਾ ਜਿਹੜਾ ਕ੍ਰੈਸ਼ ਸੀਗਾ ਉਹ, ਹਾਂਜੀ। ਉਹ ਤੋਂ ਬਾਅਦ ਅਮਰੀਕਾ ਦੇ ਵਿੱਚ ਵੱਡੀ ਬਹਿਸ ਚੱਲੀ ਸੀ। ਸੋ ਇਹ ਮੈਂ ਸ਼ੁਰੂ ਦੇ ਵਿੱਚ ਸ਼ਾਇਦ ਮੈਨੂੰ ਲੱਗਿਆ ਕਿ ਮੈਂ ਗਲਤ ਮਾਮਲੇ ਦੇ ਵਿੱਚ ਪ੍ਰੋਨਾਂਸ ਕਰ ਗਿਆ, ਹਵਾਲਾ ਗਲਤ ਮਿਲ ਗਿਆ। ਸੋ ਇਹ ਜਸ਼ਨਪ੍ਰੀਤ ਵਾਲਾ ਮਾਮਲਾ ਜਿਹੜਾ ਹਰਜੋਤ ਸਿੰਘ ਜੀ ਨੇ ਬਾਅਦ ਚ ਸੋਧਿਆ ਵੀ ਸੀਗਾ, ਓਨਟਾਰੀਓ ਹਾਈਵੇ 10 ਦੇ ਉੱਤੇ ਇਹ ਜਿਹੜਾ ਵਾਪਰਿਆ ਸੀਗਾ। ਕਰੰਸੀ ਦੇ ਬਾਰੇ ਜੇ ਗੱਲ ਕਰੀਏ ਤਾਂ ਅੱਜ ਇੱਕ $1 ਦੀ ਕੀਮਤ ਇੰਡੀਆ ਦੇ 96 ਰੁਪਏ ਤੇ 43 ਪੈਸੇ ਦੇ ਬਰਾਬਰ ਰਹੀ ਹੈ, ਪਾਕਿਸਤਾਨ ਦੇ 278 ਰੁਪਈਆਂ ਦੇ ਬਰਾਬਰ ਰਹੀ ਹੈ, ਤੇ ਕੈਨੇਡਾ ਦੇ $1 ਤੇ 42 ਸੈਂਟ ਦੇ ਬਰਾਬਰ ਰਹੀ ਹੈ ਜੀ। ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਡਾਓ ਜੋਨ ਇੰਡਸਟਰੀਅਲ ਅੱਪ ਗਿਆ 0.02%, ਕਲੋਜ਼ ਹੋਇਆ 52,508.27 ਦੇ ਉੱਤੇ। S&P 500 ਇੰਡੈਕਸ ਅੱਪ ਗਿਆ 0.38%, ਕਲੋਜ਼ ਹੋਇਆ 7543.59 ਦੇ ਉੱਤੇ। ਨੈਸਡੈਕ ਅੱਪ ਗਿਆ 0.90%, ਕਲੋਜ਼ ਹੋਇਆ 26,107.01 ਦੇ ਉੱਤੇ। ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।